अस्सलाम वालेकुम सत श्री अकाल जी। उम्मीद करना कि सारे ठीक हो ते अच्छा जी अज दे स्केले दा दूसरा पार्ट और नਵੇਂ स्टूडेंट वास्ते ਉਹੀ ਚੀਜ਼ਾਂ ਬਈ ਇਸ ਚੈਨਲ ਦੇ ਉੱਤੇ ਪਤਨ ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ, ਔਰ ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ ਜੀ। ਤੇ ਵੀਡੀਓ ਵੇਖ ਕੇ ਆਰਗੂਮੈਂਟ ਜ਼ਰੂਰ ਕਰਿਆ ਕਰੋ, ਉਹਦੇ ਨਾਲ ਹੀ ਸਹੀ ਤਿਆਰੀ ਹੋਣੀ ਹੈ। ਔਰ ਸ਼ੁਰੂ ਵਿੱਚ ਸਮਝ ਨਹੀਂ ਆਉਂਦੀ 2 दिन 4 दिन या हफ्ता कर लो, उस तो बाद तुहानूं समझ आनी शुरू हो जाएगी। इस चीज़ तो परेशान नहीं होना भी स्टार्टिंग में समझ नहीं आ रही, ये सारे नाल होंदा है। ठीक है जी। तो चलो जी इसके वेख लेंदे आ। 16 नंबर, quando giunti in prossimità di un incrocio, ਜਦੋਂ ਇੱਕ ਚੌਕ ਦੇ ਨਜ਼ਦੀਕ ਪਹੁੰਚਦੇ ਹੋ, ci accorgiamo, ਸਾਨੂੰ ਪਤਾ ਲੱਗਦਾ ਹੈ di aver sbagliato la corsia di preselezione ਵੇ ਕੁਰਸੀਆ ਅਸਾਂ ਗਲਤ ਫੜ ਲਿਆ ਜਿਹੜਾ ਅਸਾਂ ਸਿਲੈਕਟ ਕਰਨਾ ਸੀ। non ci dobbiamo fermare, ਕਹਿੰਦਾ ਉੱਥੇ ਅਸਾਂ ਰੁਕਣਾ ਨਹੀਂ a chiedere information ਲੈਣੇ ਦੇ ਲਈ, per non ostacolare ਤਾਂ ਕਿ ਰੁਕਾਵਟ ਨਾ ਬਣੇ il flusso della circolazione, ਜਾਂ ਚੱਲਣੇ ਦਾ ਫਲੋ ਹੈ, ਮਤਲਬ ਟ੍ਰੈਫਿਕ ਚੱਲ ਰਹੀ ਹੈ ਉਹਦੇ ਵਿੱਚ ਰੁਕਾਵਟ ਨਾ ਬਣੇ, ਇਸ ਵਾਸਤੇ ਕਹਿੰਦਾ ਉੱਥੇ ਅਸਾਂ ਰੁਕਣਾ ਨਹੀਂ ਇਨਫੋਰਮੇਸ਼ਨ ਲੈਣੇ ਵਾਸਤੇ। ਵੇਰੋ ਜੀ 17 ਨੰਬਰ ਜੀ, ਅੱਗੇ ਵੀ ਬੜੀ ਵਾਰੀ ਦੱਸਿਆ ਹੈ ਕਿ ਇਹ ਨਿਸ਼ਾਨ ਜਿਹੜੇ ਨੇ ਇੰਪੋਰਟੈਂਟ ਨੇ, ਇਸ ਨਿਸ਼ਾਨ ਨਾਲ ਵੀ ਜਿੰਨੇ ਪੇਜ ਨੇ ਇਹ ਆਪਣੇ ਕਲੀਅਰ ਕਰਨੇ ਨੇ ਕਿਉਂਕਿ ਐਗਜ਼ਾਮ ਵਿੱਚ ਆਉਂਦਾ ਹੈ। In presenza del segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ, ਇਹ del semaforo a tre luci, ਤੇ ਤਿੰਨਾਂ ਲਾਈਟਾਂ ਵਾਲੇ ਇਸ਼ਾਰੇ ਦੀ ਮੌਜੂਦਗੀ ਵਿੱਚ, abbiamo la precedenza, ਕਹਿੰਦਾ ਸਾਡੀ ਪਹਿਲੇ, se il semaforo a luce rossa, ਅਗਰ ਇਸ਼ਾਰੇ ਦੀ ਰੈੱਡ ਲਾਈਟ ਹੈ, ma agente del traffico, ਲੇਕਿਨ ਕਹਿੰਦਾ ਟ੍ਰੈਫਿਕ ਵਾਲਾ ਚਿਓਰ ਦਿਨਾਂ ਦੀ ਸਾਰੇ ਸਾਨੂੰ ਗੁਜ਼ਰਨੇ ਦਾ ਆਰਡਰ ਦਿੰਦਾ ਹੈ, ਤੇ ਫਿਰ ਕਹਿੰਦਾ ਸਾਡੀ ਪਹਿਲੇ ਵੇਰੋ ਜੀ। ਅੱਛਾ ਜੀ, ਅੱਗੇ ਵੀ ਬੜੀ ਵਾਰੀ ਦੱਸਿਆ ਹੈ ਜਿਹੜਾ ਐਂਡ ਤੇ ਲਫ਼ਜ਼ ਹੋਵੇਗਾ ਇਹਦੇ ਤੇ ਗੌਰ ਕਰਨਾ ਹੈ। ਆ ਜਿਹੜਾ ਹੋਵੇਗਾ ਅਬਿਆਮੋ ਲਾ ਪ੍ਰੈਸੀਡੈਂਸਾ ਜਾਂ ਦੁਬਿਆਮੋ ਦਾਰ ਲਾ ਪ੍ਰੈਸੀਡੈਂਸਾ ਹੁੰਦਾ ਹੈ, ਇਹਨਾਂ ਚੀਜ਼ਾਂ ਤੇ ਗੌਰ ਕਰਨਾ ਹੈ। ਠੀਕ ਹੈ। ਜਿਹੜਾ ਐਂਡ ਤੇ ਲਫ਼ਜ਼ ਹੈ ਇਹ ਕੀ ਕਹਿ ਰਿਹਾ ਹੈ, ਔਰ ਦਿਨਾਂ ਦੀ ਪਸਾਰੇ ਸਾਨੂੰ ਗੁਜ਼ਰਨੇ ਦਾ ਕਹਿ ਰਿਹਾ ਹੈ। ਤੇ ਗੁਜ਼ਰਨੇ ਦਾ ਮਤਲਬ ਕੀ ਹੋਇਆ ਵੀ ਅਬਿਆਮੋ ਲਾ ਪ੍ਰੈਸੀਡੈਂਸਾ ਵੀ ਸਾਡੀ ਫਿਰ ਪਹਿਲ ਹੈ। ਠੀਕ ਹੈ। ਤੇ ਇਹ ਵੇਖੋ ਇਹਨੇ ਕੀ ਲਿਖਿਆ ਹੈ, ਅਬਿਆਮੋ ਲਾ ਪ੍ਰੈਸੀਡੈਂਸਾ, ਇਹਨਾਂ ਚੀਜ਼ਾਂ ਤੇ ਗੌਰ ਕਰ ਲੈਣਾ। ਠੀਕ ਹੈ। ਇਹ ਸਵਾਲ ਦੇ ਦੋ ਹੀ ਪੁਆਇੰਟ ਨੇ। ਠੀਕ ਹੈ ਜੀ, ਉਹ ਦੋਵੇਂ ਦੱਸ ਦਿੱਤੇ ਨੇ, ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ ਉਹਨਾਂ ਵਾਸਤੇ ਆਸਾਨੀ ਹੋ ਜਾਂਦੀ ਅਗਰ ਇਸ ਚੀਜ਼ਾਂ ਨੂੰ ਸਮਝ ਲੈਣ ਤੇ। 18 ਨੰਬਰ ਦੀ ਦਲੀਆ ਤੋਰੀ ਆ ਗਿਆ, ਤੇ ਪਹਾੜਾਂ ਵਾਲੀਆਂ ਸੜਕਾਂ ਦੇ ਕਿਨਾਰੇ ਤੇ ਲੱਗਿਆ ਹੁੰਦਾ ਹੈ ਜਿੱਥੇ ਬਰਫ਼ਬਾਰੀ ਜ਼ਿਆਦਾ ਹੁੰਦੀ ਹੈ, ਤਾਂ ਕਿ ਅਗਰ ਬਰਫ਼ਬਾਰੀ ਜ਼ਿਆਦਾ ਹੋ ਗਈ ਹੈ, ਸੜਕ ਨਹੀਂ ਨਜ਼ਰ ਆ ਰਹੀ, ਤੇ ਇਹਦੇ ਨਾਲ ਸੜਕ ਦਾ ਕਿਨਾਰਾ ਪਤਾ ਚੱਲਦਾ ਰਹਿੰਦਾ ਹੈ। Il delineatore raffigurato, ਜਿਹੜਾ delineatore ਦਿਖਾਇਆ ਗਿਆ indica, ਦੱਸ ਰਿਹਾ ਹੈ ਉਹ divieto di sosta, ਵਿੱਚ ਸੋਸਤੇ ਦੀ ਪਾਬੰਦੀ ਹੈ। ਫਾਲਸੋ ਜੀ, ਇਸ ਨਿਸ਼ਾਨ ਦਾ ਇਹ ਮਤਲਬ ਨਹੀਂ। 19 ਨੰਬਰ, la distanza di sicurezza di ਫਾਸਲਾ può essere maggiore, ਇਹ ਕਹਿੰਦਾ ਜ਼ਿਆਦਾ ਹੋ ਸਕਦਾ ਹੈ, dello spazio percorso nel tempo di reazione, ਕਹਿੰਦਾ spazio percorso nel tempo di reazione ਤੋਂ ਜ਼ਿਆਦਾ ਹੋ ਸਕਦਾ। ਵੇਰੋ ਜੀ, ਇਸ ਤੋਂ ਜ਼ਿਆਦਾ ਹੋ ਸਕਦਾ ਹੈ, ਇਹਦੇ ਉਗਵਾਲੇ ਹੋ ਸਕਦਾ ਹੈ, ਬਰਾਬਰ ਹੋ ਸਕਦਾ ਹੈ, ਇਸ ਤੋਂ ਘੱਟ ਨਹੀਂ ਹੋ ਸਕਦਾ। 20 ਨੰਬਰ, ਇਹ vietato sorpassare, ਕਹਿੰਦਾ ਓਵਰਟੇਕ ਕਰਨਾ ਮਨਾ ਵੇ, a coda dosi ad un ਐਂਬੂਲੈਂਸ ਹੈ, ਐਂਬੂਲੈਂਸ ਦੇ ਪਿੱਛੇ ਲੱਗ ਕੇ ਇਨ ਸਰਵਿਸ ਦੀ ਐਮਰਜੈਂਸੀ, ਜਿਹੜੀ ਐਮਰਜੈਂਸੀ ਦੇ ਵਿੱਚ ਵੇਰੋ ਜੀ, ਕਿਸੇ ਵੀ ਗੱਡੀ ਦੇ ਜਿਹੜੀ ਐਮਰਜੈਂਸੀ ਦੇ ਵਿੱਚ ਉਹਦੇ ਪਿੱਛੇ ਲੱਗ ਕੇ ਓਵਰਟੇਕ ਕਰਨਾ ਮਨਾ ਹੈ। 21 ਨੰਬਰ, ਅੱਛਾ ਜੀ, ਜਿਹੜਾ ਨਿਸ਼ਾਨ ਤੁਸੀਂ ਵੇਖ ਲਿਆ ਇਹ ਇੰਡੀਕੇਟੋਰ ਦਾ ਨਿਸ਼ਾਨ ਹੈ, ਔਰ ਇਹ ਜਦੋਂ ਇੰਡੀਕੇਟੋਰ ਆਨ ਕਰੀਦਾ ਨਾ ਉਦੋਂ ਇਹ ਜਿਹੜਾ ਸਪੀਆ ਵੇ ਇਹ ਬਲਦਾ ਬੁਝਦਾ ਹੈ, ਲੰਬੇ ਜਾਂਦੇ ਕਰਦਾ ਹੈ, ਔਰ ਇਹ ਵੇਰ ਦੇ ਕਲਰ ਦਾ ਹੁੰਦਾ ਹੈ। ਠੀਕ ਹੈ। Il simbolo raffigurato, ਨਿਸ਼ਾਨ ਦਿਖਾਇਆ ਗਿਆ si trova, ਕਹਿੰਦਾ ਮਿਲੇ ਦਾ, sulla spia a luce verde, ਕਹਿੰਦਾ ਸਪੀਏ ਤੇ ਇਹਦੀ ਵੇਰਦ ਲਾਈਟ ਮਿਲੇ ਦੀ ਲੰਪeggiante, ਜਿਹੜੀ ਬਲਦੀ ਬੁਝਦੀ ਹੈ del indicatore ਦੀ direzione azionato, ਜਿਹੜਾ ਡਾਇਰੈਕਸ਼ਨ ਵਾਲਾ ਇੰਡੀਕੇਟੋਰ ਆਨ ਕੀਤੇ ਹੁੰਦਾ ਵੇਰੋ ਜੀ। 22 ਨੰਬਰ, nei farmaci sedativi, ਜਿਹੜੀਆਂ ਨੀਂਦ ਵਾਲੀਆਂ ਗੋਲੀਆਂ ਹੁੰਦੀਆਂ ਨੇ, ਮੈਡੀਸਨ ਹੁੰਦੀ ਹੈ, sono presenti alcune sostanze, ਕਹਿੰਦੇ ਇਹਦੇ ਵਿੱਚ ਕੁਝ ਐਸੇ ਕੈਮੀਕਲ ਹੁੰਦੇ ਨੇ ਕਿ possono compromettere, ਜਿਨ੍ਹਾਂ ਦੇ ਨਾਲ ਕੰਪਰੋਮਾਈਜ਼ ਹੋ ਸਕਦਾ ਹੈ la facoltà di guida, ਡਰਾਈਵਿੰਗ ਦੇ ਨਾਲ ਵੇਰੋ ਜੀ। ਅੱਛਾ ਜੀ, ਇਹਦੇ ਵਿੱਚ ਅਲਕੂਨੇ ਆਇਆ ਹੈ, sempre vero e falso, ਕੋਈ ਨਹੀਂ, ਜਿਹੜਾ ਸਵਾਲ ਚਾਹੇਗਾ ਉਹ ਸਵਾਲ vero ਹੈ। 23 ਨੰਬਰ, quando il veicolo, ਕਹਿੰਦਾ ਜਦੋਂ ਇਹ ਗੱਡੀ percorre una curva, ਇੱਕ ਮੋੜ ਤੇ ਚੱਲ ਰਹੀ ਹੈ, la velocità eccessiva, ਤੇ ਜਿਹੜੀ ਜ਼ਿਆਦਾ ਸਪੀਡ ਹੈ, può provocarne il ribaltamento, ਕਹਿੰਦਾ ਉਹ ਉਲਟਣੇ ਦੀ ਵਜ੍ਹਾ ਬਣ ਸਕਦੀ ਹੈ। ਵੇਰੋ ਜੀ, ਅਗਰ ਮੋੜ ਦੇ ਵਿੱਚ ਤੁਹਾਡੀ ਗੱਡੀ ਦੀ ਸਪੀਡ ਜ਼ਿਆਦਾ ਹੈ
ਤੇ ਇਹ ਗੱਡੀ ਉਲਟਣੇ ਦੀ ਵਜ੍ਹਾ ਬਣ ਸਕਦੀ ਹੈ। 24 ਨੰਬਰ, ਅੱਛਾ ਜੀ ਇਹ ਟਿਕਟੋਕ ਤੇ ਮੈਂ ਵੀਡੀਓ ਲਾਈ ਹੈ ਸਾਡੇ ਇਸ ਨਿਸ਼ਾਨ ਦੇ ਨਾਲ, ਠੀਕ ਹੈ, ਕਿਉਂਕਿ ਇੰਪੋਰਟੈਂਟ ਹੈ ਵੇ। ਨਿਸ਼ਾਨ ਦਾ ਕੀ ਮਤਲਬ ਹੈ? ਖੱਬੀ ਸਾਈਡ ਤੋਂ ਸੜਕ ਐਂਟਰ ਹੋ ਰਹੀ ਹੈ, ਠੀਕ ਹੈ। ਅਗਰ ਇਹ ਕਵੇ ਕੌਨਫਲੂਐਂਸ ਹੈ, ਕੌਨਫਲੂਐਂਸ ਨਹੀਂ, ਕੌਨਫਲੂਐਂਸ ਹੈ ਇਸ ਤਰ੍ਹਾਂ ਟੇढ़ा तिरछा होकर नाड़ लगेगा, ठीक है। Il segnale raffigurato nel ਨਿਸ਼ਾਨ ਦਿਖਾਇਆ ਗਿਆ ਪ੍ਰੇਨੂਚਾ ਦੱਸ ਰਿਹਾ ਹੈ una confidenza a destra ਵੇ ਸੱਜੇ ਤੋਂ ਇੱਕ confidenza ਵੇ falso। ਅੱਛਾ ਜੀ, ਮੇਰੇ ਖਿਆਲ ਨਾਲ ਇਹ ਤੁਸੀਂ ਪੁੱਛ ਲੈਣਾ ਜਿਹਨੂੰ ਜ਼ਰੂਰਤ ਹੋਈ, ਜਾਂ ਅਗਰ ਤੁਹਾਨੂੰ ਪਤਾ ਹੈ ਤਾਂ ਠੀਕ ਹੈ। ਕੌਨਫਲੂਐਂਸ ਜਿਹੜਾ ਮੇਰੇ ਖਿਆਲ ਨਾਲ ਸੈਂਪਰੇ ਫਾਲਸੋ ਦੇ ਦੋ ਵੇਰੋ ਹੁੰਦੇ ਨੇ, ਦੋਵੇਂ ਹੀ ਲਾਤੋਂ ਨਾਲ ਨੇ, ਲੇਕਿਨ ਇਹਨੂੰ ਕਨਫਰਮ ਨਹੀਂ ਸਮਝਣਾ। ਅਗਰ ਤੁਹਾਨੂੰ ਪਤਾ ਹੈ ਤਾਂ ਠੀਕ ਹੈ, ਅਗਰ ਨਹੀਂ ਪਤਾ ਤਾਂ ਫਿਰ ਪੁੱਛ ਲੈਣਾ। ਪੰਜੀ ਨੰਬਰ ਜੀ, 500 ਮੀਟਰ ਤੇ ਫਰੋਜ਼ੀਨੋਨੇ ਦਾ ਉਸ਼ੀਤਾ ਆ ਗਿਆ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਇਹ ਦੱਸ ਰਿਹਾ ਹੈ ਕਿ lo svincolo di uscita ਵੇ ਜਿਹੜਾ ਉਸ਼ੀਤੇ ਵਾਲਾ svincolo ਵੇ per Frosinone ਵਾਸਤੇ ਇਹ ਆ 500 metri 500 meter te vero। 26 number, la distanza di sicurezza फासला एक को misurata anche alla presenza del servo sterzo, ਕਹਿੰਦਾ ਪਾਵਰ ਸਟੀਅਰਿੰਗ ਦੇ ਹਿਸਾਬ ਨਾਲ ਵੀ ਹੋਣਾ ਚਾਹੀਦਾ ਹੈ। ਫਾਲਸੋ ਜੀ ਅਗਰ distanza di sicurezza ਨਾਲ servo sterzo ਪਾਵਰ ਸਟੀਅਰਿੰਗ ਦੀ ਗੱਲ ਕਰੇ ਤਾਂ ਫਾਲਸੋ ਹੈ, ਕਿਉਂਕਿ ਸਟੀਅਰਿੰਗ ਦਾ ਕੋਈ ਤਲਕ ਨਹੀਂ ਇਹਦਾ। 27 ਨੰਬਰ, nell'incrocio rappresentato nella figura da ਚੌਕ ਤਸਵੀਰ ਦੇ ਵਿੱਚ ਦਿਖਾਇਆ ਗਿਆ ਇਹਦੇ ਵਿੱਚ il conducente del veicolo E ਜਿਹੜਾ E ਗੱਡੀ ਦਾ ਡਰਾਈਵਰ ਹੈ deve dare la precedenza, ਕਹਿੰਦਾ ਇਸ ਹੱਕ ਦੇਣਾ ਹੈ al veicolo L ਗੱਡੀ ਨੂੰ ਵੇਰੋ ਜੀ। ਤਸਵੀਰ ਤੁਸੀਂ ਹੋਰ ਚੈੱਕ ਕਰ ਲੈਣੀ ਹੈ ਕਿਉਂਕਿ ਉਹਨਾਂ ਵੇਰੋ ਕੀਤੀ ਹੈ, ਮੈਂ ਵੇਰੋ ਪੜ੍ਹ ਦਿੱਤਾ ਹੈ, ਬਾਕੀ ਤਸਵੀਰ ਤੁਸੀਂ ਹੋਰ ਸਮਝ ਲਵਿਆ ਜੇ। 28 ਨੰਬਰ, il reparto di traino, ਕਹਿੰਦਾ ਨਾ ਟੋ ਚੈਨ ਕਰਨਾ ਹੁੰਦਾ ਹੈ entro i limiti ਲਿਮਟ ਦੇ ਅੰਦਰ di quello tecnicamente ammesso, ਜਿਹਦੀ ਟੈਕਨੀਕਲ ਤੌਰ ਤੇ ਇਜਾਜ਼ਤ ਦਿੱਤੀ ਗਈ ਹੈ per il veicolo ਗੱਡੀ ਦੇ ਲਈ। non deve superare il valore, ਕਹਿੰਦਾ ਉਹ ਵਲੋਰੇ ਵਧਣੀ ਨਹੀਂ ਚਾਹੀਦੀ di uno ਇੱਕ ਤੋਂ। nel caso di rimorchi muniti, ਉਹ ਸੂਰਤ ਦੇ ਵਿੱਚ ਜਦੋਂ ਰਿਮੋਰਕੀਆਂ ਨੂੰ ਲੱਗੀ ਹੋਵੇ di freno di servizio e di massa fino a 3,5 ਟਨ ਤੇ ਉਹਦਾ ਵਜ਼ਨ 3.5 ਟਨ ਤੱਕ ਹੋਵੇ ਵੇਰੋ ਜੀ। 29 ਨੰਬਰ, in caso di infosamento, ਅੱਛਾ ਜੀ ਇਹ ਜਿਹੜਾ ਸਵਾਲ ਹੈ 29 ਨੰਬਰ ਇਹ ਵੀ ਹੁਣ ਹੁੰਦਾ ਪਿਆ ਲਾਸਟ ਜਿਹੜੇ 2-3 ਸਕੇ ਦੇ ਕੀਤੇ ਮੇਰੇ ਹਾਲ ਉਹਨਾਂ ਵਿੱਚੋਂ ਇੱਕ ਜਾਂ ਦੋ ਦੇ ਵਿੱਚ ਇਹ ਸਵਾਲ ਆਏ ਆ। in caso di infosamento, ਉਹ ਸੂਰਜ ਜਦੋਂ ਫਸ ਗਏ ਉਸ ਨੇਵੇ ਬਰਫ਼ ਦੇ ਉੱਤੇ ਉਹ ਸਾਬੀਆ ਜਾਂ ਰੇਤ ਦੇ ਉੱਤੇ non riuscendo a partire, ਤੁਸੀਂ ਚੱਲ ਨਹੀਂ ਸਕਦੇ ਪਏ con la prima marcia ਪਹਿਲੇ ਗੇਅਰ ਦੇ ਨਾਲ ਇਹ opportuno, ਫਿਰ ਕਹਿੰਦਾ ਤੁਹਾਨੂੰ ਚਾਹੀਦਾ ਹੈ in stare una marcia superiore ਵਿੱਚ ਤੁਹਾਨੂੰ ਵੱਡਾ ਗੇਅਰ ਲਾਣਾ ਚਾਹੀਦਾ। ਮਸਲਨ ਪਹਿਲਾ ਗੇਅਰ ਲਾਇਆ ਤੇ ਫਿਰ ਦੂਸਰਾ ਲਾ ਕੇ ਚੈੱਕ ਕਰ ਲਓ। ਬਾਕੀ ਇਹਦੇ ਵਿੱਚ ਜੀ ਸਾਬੀਆ ਆਇਆ, ਸਾਬੀਆ sempre vero falso ਕੋਈ ਨਹੀਂ। 3 ਨੰਬਰ, il rumore prodotto dai veicoli a motore, ਕਹਿੰਦਾ ਸ਼ੋਰ ਜਿਹੜਾ ਇੰਜਨ ਵਾਲੀਆਂ ਗੱਡੀਆਂ ਕਰਦੀਆਂ ਨੇ ਜਾਂ ਬਣਾਉਂਦੀਆਂ ਨੇ ਇਹ causato, ਕਹਿੰਦੇ ਦੀ ਵਜ੍ਹਾ ਹੁੰਦੀ ਹੈ solo dal motore, ਸਿਰਫ ਇੰਜਨ, ਵੀ ਸਿਰਫ ਇੰਜਨ ਦੀ ਵਜ੍ਹਾ ਤੋਂ ਇਹ ਸ਼ੋਰ ਹੁੰਦਾ ਹੈ। ਫਾਲਤੂ ਜੀ ਹੋਰ ਵੀ ਬੜੀਆਂ ਚੀਜ਼ਾਂ ਨੇ, ਠੀਕ ਹੈ। ਮਸਲਨ ਸਲੈਂਸਰ ਖਰਾਬ ਹੈ ਫਿਰ ਵੀ ਗੱਡੀ ਸ਼ੋਰ ਕਰੇ, ਤੁਸੀਂ ਮਿਊਜ਼ਿਕ ਉੱਚੀ ਆਵਾਜ਼ ਲਾਇਆ ਉਹ ਵੀ ਸ਼ੋਰ ਕਰੇ ਦੀ, ਬਾਕੀ ਤੁਸੀਂ ਜ਼ੋਰ ਦੀ ਬ੍ਰੇਕ ਮਾਰਦੇ ਹੋ, ਜ਼ੋਰ ਦੀ ਮਤਲਬ ਜ਼ਿਆਦਾ ਰੇਸ ਦਿੰਦੇ ਹੋ ਤੇ ਇਹ ਵੀ ਸ਼ੋਰ ਵਿੱਚ ਆਉਂਦਾ, ਠੀਕ ਹੈ। ਤੇ ਸਿਰਫ ਇੰਜਨ ਦੀ ਵਜ੍ਹਾ ਤੋਂ ਇਹ ਚੀਜ਼ ਨਹੀਂ ਹੁੰਦੀ। ਤੇ ਚਲੋ ਜੀ ਅੱਜ ਦੀ ਵੀਡੀਓ ਤੇ ਖਤਮ ਕਰਦੇ ਹਾਂ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ।